ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੌਜੂਦ ਹਨ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ ਡੇਟ ਹੈਗੀ ਹੈ 26 ਸਤੰਬਰ 2016 12 ਆਸੂ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਤੁਹਾਡਾ ਵੀਕਐਂਡ ਅਤੇ ਨਾਲ ਹੀ ਇੱਕ ਬੜੀ ਹੀ ਖੁਸ਼ੀ ਤੇ ਮਾਣ ਵਾਲੀ ਇੰਟਰਵਿਊ ਜਾਂ ਨੂੰ ਕਹ ਲਓ ਨਿਊਜ਼ ਕਹਿ ਲਓ ਖਬਰ ਕਹਿ ਲਓ ਜਿਹੜੀ ਤੁਸੀਂ ਪਿਛਲੇ ਦਿਨ ਯਾਨੀ ਕਿ ਪਿਛਲੇ ਵੀਕ ਡੇਲੀ ਪਾਕਿਸਤਾਨ ਨਿਊਜ਼ਪੇਪਰ ਦੇ ਐਡੀਟਰ ਨਾਲ ਕੀਤੀ ਸੀ। ਉਹ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਦੇਖੋ ਮੇਰਾ ਖਿਆਲ ਹੈ ਵੀ ਅੱਜ ਸਾਡੇ ਕੋਲ ਇੰਨੇ ਇੱਕ ਇੰਪੋਰਟੈਂਟ ਇਸ਼ੂ ਹੋਰ ਡਿਸਕਸ ਕਰਨ ਵਾਲੇ ਨੇ ਕਿ ਇਹ ਸਾਰਿਆਂ ਨੂੰ ਮੈਂ ਬਰੀਫ 'ਚ ਰੱਖਾਂਗਾ। ਔਰ ਜਿਹੜਾ ਮੇਨ ਇਸ਼ੂ ਹੈ ਅੱਜ ਦਾ ਖਾਸ ਤੌਰ ਤੇ ਜਿਵੇਂ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ ਇੰਡੀਅਨ ਫੋਰਨ ਮਿਨਿਸਟਰ ਸੁਸ਼ਮਾ ਸਵਰਾਜ ਨੇ ਝੂਠ ਦੇ ਪੁਲੰਦੇ ਦਾ ਜਿਹੜਾ ਬੰਡਲ ਬੰਨ ਕੇ ਲਿਆਂਦਾ ਸੀ ਦਿੱਲੀੋਂ ਵੱਡਾ ਟਿੱਕਾ ਮੱਥੇ ਤੇ ਲਾ ਕੇ, ਉਹ ਜਿਵੇਂ ਉਹਨੇ ਉਸ ਦੇ ਵਿੱਚ ਖੋਲਿਆ, ਭਾਵੇਂ ਖੋਲਣ ਦੇ ਲਈ ਉਹ ਮਾਈਕ ਤੱਕ ਨਹੀਂ ਸੀ ਆਉਂਦੀ, ਥੱਲੇ ਚੌਂਕੀਆਂ ਰੱਖ ਕੇ ਉਹਨੂੰ ਉੱਚਾ ਕੀਤਾ ਗਿਆ। ਪਰ ਝੂਠ ਉਹਨੇ ਜਿਹੜਾ ਹੈ ਉਹ ਇੰਨਾ ਵੱਡਾ ਬੋਲਿਆ ਕਿ ਵੱਡੇ ਵੱਡੇ ਪਹਾੜ ਵੀ ਉਹਨਾਂ ਦਾ ਹਿਮਾਲਿਆ ਵੀ ਸ਼ਰਮਿੰਦਾ ਹੋਣਾ ਵੀ ਝੂਠ ਦਾ ਇੰਨਾ ਪੁਲੰਦਾ ਜਿਹੜਾ ਹੈ ਉਹ ਇਕੱਠਾ ਕੀਤਾ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਵੀਕਐਂਡ ਸੈਟਰਡੇ ਅਸੀਂ ਜਦੋਂ ਕਿ 2 ਸਾਲ ਪਹਿਲਾਂ ਉਹਨਾਂ ਦੇ ਉੱਤੇ ਖਾਸ ਫੀਚਰ ਵੀ ਕੀਤਾ ਸੀ ਖਾਲਿਸਤਾਨੀ ਤਹਿਰੀਕ ਨਾਲ, ਔਰ ਖਾਸ ਤੌਰ ਤੇ ਨਨਕਾਣਾ ਸਾਹਿਬ ਫਾਊਂਡੇਸ਼ਨ ਬਣਾ ਕੇ ਜਿਵੇਂ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਜਿਹੜਾ ਅਹਿਮ ਰੋਲ ਸਰਦਾਰ ਗੰਗਾ ਸਿੰਘ ਢਿੱਲੋਂ ਨੇ ਅਦਾ ਕੀਤਾ ਸੀ। ਸਾਥੋਂ ਵਿਛੜਿਆ ਉਹਨਾਂ ਨੂੰ 2 ਸਾਲ ਹੋ ਗਏ ਨੇ ਜੀ। ਔਰ ਉਹਨਾਂ ਦੀ ਯਾਦ ਨੂੰ ਮੁੱਖ ਰੱਖਦੇ ਆ ਉਹਨਾਂ ਦੇ ਭਰਾਤਾ ਸਰਦਾਰ ਗੁਰਬਖਸ਼ ਸਿੰਘ ਢਿੱਲੋਂ ਪਰਿਵਾਰ ਔਰ ਉਹਨਾਂ ਦੇ ਵੈਲ ਵਿਸ਼ਰਸ ਐਡਮਾਇਰਰਸ ਦੋਸਤਾਂ ਵੱਲੋਂ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਦੇ ਵਿੱਚ ਇੱਕ ਵਿਸ਼ੇਸ਼ ਜਿਹੜਾ ਸਮਾਗਮ ਰੱਖਿਆ ਗਿਆ ਸੀ ਜਿਹੜਾ ਸੈਟਰਡੇ ਬਾਅਦ ਦੁਪਹਿਰ ਸੀ। ਸੋ ਅਸੀਂ ਉਸ ਦੇ ਵਿੱਚ ਸ਼ਮੂਲੀਅਤ ਕੀਤੀ। ਉਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਨੁਮਾਇੰਦੇ ਸਰ ਹਰਪ੍ਰੀਤ ਸਿੰਘ ਸੰਧੂ ਜਿਹੜੇ ਕਾਂਗਰੈਸ਼ਨਲ ਸਿੱਖ ਕਾਕਸ ਦੇ ਮੇਨ ਕੋਆਰਡੀਨੇਟਰ ਨੇ ਔਰ ਬਾਕੀ ਅਲੱਗ-ਅਲੱਗ ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਲੋਕਲ ਗੁਰਦੁਆਰਾ ਕਮੇਟੀਆਂ ਔਰ ਆਰਗੇਨਾਈਜੇਸ਼ਨਸ ਦੇ ਨੁਮਾਇੰਦਿਆਂ ਨੇ ਉਹਦੇ 'ਚ ਪਾਰਟਿਸਿਪੇਸ਼ਨ ਕੀਤੀ। ਉਹਨਾਂ ਨੂੰ ਆਪਣੀ ਜਿਹੜੀ ਹੈ ਜਿਸ ਨੂੰ ਖਿਰਾਜੇ ਅਕੀਦਤ ਕਹਿੰਦੇ ਨੇ ਉਹ ਭੇਟ ਕੀਤੇ ਔਰ ਅਸੀਂ ਵੀ ਉਸ ਦੇ ਵਿੱਚ ਜਿਹੜਾ ਖਾਸ ਤੌਰ ਤੇ ਅੱਜ ਜਦੋਂ ਕਿ ਸਾਊਥ ਏਸ਼ੀਆ ਇਵੇਂ ਲੱਗ ਰਿਹਾ ਜਿਵੇਂ ਕੋਈ ਲਾਵਾ ਫੁੱਟਣ ਵਾਲਾ ਹੈ, ਕੋਈ ਵੀ ਬਰਬਾਦੀ ਦਾ ਸੱਦਾ ਜਿਹੜਾ ਕਿ ਹਿੰਦੂ ਤਵੀਆਂ ਦੇ ਹੱਥ 'ਚ ਅੱਜ ਪਾਵਰ ਆਈ ਹੈ, ਜੰਗਬਾਜ਼ ਜਿਹੜੇ ਬਣੇ ਹੋਏ ਨੇ। ਸੋ ਉਸ ਦੇ ਬੈਕਗਰਾਊਂਡ ਦੇ ਵਿੱਚ ਕਿਵੇਂ ਪਾਕਿਸਤਾਨ ਦੇ ਨਾਲ ਨਨਕਾਣਾ ਸਾਹਿਬ ਫਾਊਂਡੇਸ਼ਨ ਰਾਹੀਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕੰਮ ਸਰ ਗੰਗਾ ਸਿੰਘ ਢਿੱਲੋਂ ਨੇ ਕੀਤਾ, ਉਹਨਾਂ ਨੂੰ ਅਸੀਂ ਟ੍ਰਿਬਿਊਟ ਦਿੱਤੀ ਔਰ ਉਸ ਪ੍ਰੋਗਰਾਮ ਨੂੰ ਟੀਵੀ 84 ਦੀ ਸਾਡੀ ਟੀਮ ਜਿਹੜੀ ਸੀ ਉਹਨਾਂ ਨੇ ਰਿਕਾਰਡ ਕੀਤਾ ਔਰ ਉਸ ਨੂੰ ਅਸੀਂ ਕਮਿੰਗ ਵੀਕਐਂਡ ਮੋਸਟ ਲਾਈਕਲੀ ਸੈਟਰਡੇ ਜਿਹੜਾ ਉਹ ਦਿਖਾਵਾਂਗੇ। ਇਸੇ ਤਰ੍ਹਾਂ ਦੂਸਰਾ ਫੰਕਸ਼ਨ ਹਾਲਾਂਕਿ ਉਸ ਤੋਂ ਬਾਅਦ ਇੱਕ ਪ੍ਰਾਈਵੇਟ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਸੀ, ਉਹਦੇ 'ਚ ਵੀ ਅਸੀਂ ਸ਼ਮੂਲੀਅਤ ਕੀਤੀ। ਐਤਵਾਰ ਦਾ ਪ੍ਰੋਗਰਾਮ ਸਿੱਖ ਸੈਂਟਰ ਆਫ ਵਰਜੀਨੀਆ ਦੇ ਵਿੱਚ ਯੂਥ ਵੱਲੋਂ ਰੱਖਿਆ ਗਿਆ ਸੀ ਕਿਉਂਕਿ ਉੱਥੋਂ ਦੀ ਗੁਰਦੁਆਰਾ ਕਮੇਟੀ ਨੇ ਇੱਕ ਚੰਗਾ ਫੈਸਲਾ ਲਿਆ ਕਿ ਇੱਕ ਐਤਵਾਰ ਦਾ ਪ੍ਰੋਗਰਾਮ ਜਿਹੜਾ ਹੈ ਉਹ ਯੰਗਸਟਰਸ ਕੰਡਕਟ ਕਰਦੇ ਨੇ। ਸੋ ਉਸ ਦੇ ਵਿੱਚ ਵੀ ਸਾਨੂੰ ਜਿਹੜਾ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਉਸ ਪ੍ਰੋਗਰਾਮ ਨੂੰ ਵੀ ਟੀਵੀ 84 ਦੀ ਟੀਮ ਨੇ ਰਿਕਾਰਡ ਕੀਤਾ ਹੈ, ਉਹ ਅਸੀਂ ਸੰਡੇ ਕਮਿੰਗ ਵੀਕ ਦਿਖਾਵਾਂਗੇ। ਔਰ ਹੁਣ ਅਸੀਂ ਅਸਲੀ ਗੱਲ ਵੱਲ ਆਈਏ ਕਿ ਜਦੋਂ ਅਸੀਂ ਝੂਠ ਦਾ ਪੁਲੰਦਾ ਜਾਂ ਇੰਨਾ ਵੱਡਾ ਝੂਠ ਕਈ ਵਾਰ ਇਹ ਵੀ ਸ਼ਾਇਦ ਚਾਣਕਿਆ ਦੇ ਵਾਰਸਾਂ ਨੇ ਚੰਗੀ ਤਰ੍ਹਾਂ ਸਿੱਖ ਲਿਆ ਕਿ ਇੰਨਾ ਵੱਡਾ ਝੂਠ ਬੋਲੋ ਕਿ ਔਰ ਬਾਰ-ਬਾਰ ਬੋਲੋ ਕਿ ਦੁਨੀਆ ਨੂੰ ਲੱਗੇ ਕਿ ਵੀ ਇਹ ਗੱਲ ਇੰਨਾ ਵੱਡਾ ਝੂਠ ਨਹੀਂ ਹੋ ਸਕਦੀ। ਔਰ ਇੱਕ ਪਾਸੇ ਹਕੀਕਤ ਦੇ ਵਿੱਚ ਜੋ ਚੱਲ ਰਿਹਾ ਹੈ ਕਸ਼ਮੀਰ ਵਾਦੀ ਦੇ ਵਿੱਚ, ਜਿਸ ਨੂੰ ਈਵਨ ਨਿਊਯਾਰਕ ਟਾਈਮਸ ਦੀ ਸਟੋਰੀ, ਗਾਰਡੀਅਨ ਲੰਡਨ ਦੀ ਸਟੋਰੀ, ਬੇਸ਼ੱਕ ਭਾਰਤੀ ਮੀਡੀਆ ਤੇ
ਵਾਰ ਮੌਂਗਰਸ ਬਣੇ ਹੋਏ ਨੇ, ਉਹਨਾਂ ਨੇ ਤਾਂ ਉੜੀ ਦੇ ਬਹਾਨੇ ਦੇ ਨਾਲ ਕਸ਼ਮੀਰ ਬਿਲਕੁਲ ਖਬਰਾਂ ਚੋਂ ਹੀ ਗਾਇਬ ਕਰ ਦਿੱਤਾ ਜੀ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਲਗਭਗ 2.5 ਮਹੀਨੇ ਤੋਂ ਜੋ ਫੌਜ ਨੇ, ਉਹਨਾਂ ਦੇ ਸਿਕਿਉਰਿਟੀ ਫੋਰਸਿਸ ਨੇ, ਜੋ ਪੈਲਟ ਗਨਸ ਰਾਹੀਂ ਜਿਸ ਕਿਸਮ ਦਾ ਕਹਿਰ ਉੱਥੇ ਢਾਇਆ ਹੋਇਆ, ਨਤੀਜੇ ਵਜੋਂ 100 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ, 10,000 ਤੋਂ ਜ਼ਿਆਦਾ ਜ਼ਖਮੀ ਨੇ, ਸੈਂਕੜਿਆਂ ਜਿਹੜੇ ਨੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ। ਲੇਕਿਨ ਔਰ ਇਸ ਗੱਲ ਨੂੰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਨੇ ਬਾਖੂਬੀ ਆਪਣੇ UN ਐਡਰੈਸ ਦੇ ਵਿੱਚ ਲਿਆਂਦਾ ਔਰ ਇਹ ਇੰਨੇ ਬੇਸਬਰੇ ਨੇ ਕਿ ਇਹਨਾਂ ਨੇ, ਕਿਉਂਕਿ ਜਿਹੜਾ UN ਜਨਰਲ ਅਸੈਂਬਲੀ ਸੈਸ਼ਨ ਹੁੰਦਾ ਹੈ ਉਸ ਦਾ ਪਹਿਲਾਂ ਤਾਂ ਓਪਨਿੰਗ ਡੇ ਹੁੰਦਾ ਹੈ, ਓਪਨਿੰਗ ਡੇ ਤੇ ਜਿਹੜਾ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਹੈ ਜੀ ਤੇ ਅਮਰੀਕਾ ਦਾ ਪ੍ਰੈਜ਼ੀਡੈਂਟ ਇਹ ਐਡਰੈਸ ਕਰਦੇ ਨੇ, ਕਨਵੈਨਸ਼ਨ ਬਣੀ ਹੋਈ ਹੈ। ਫਿਰ ਜਿਹੜਾ ABC ਦੇ ਲਿਹਾਜ਼ ਨਾਲ ਜਿਹੜੇ ਮੁਲਕਾਂ ਦੇ ਨਾਂ ਹੁੰਦੇ ਨੇ ਉਹਨਾਂ ਦੀਆਂ ਜਿਹੜੀਆਂ ਨੇ ਉਹ ਡੇਟਸ ਫਿਕਸ ਕਰਦੇ ਨੇ ਕਿ ਕਿਦਨ ਕਿਹਨੇ ਬੋਲਣਾ। ਸੋ ਆਮ ਤੌਰ ਤੇ ਜਿਹੜਾ ਮੁਲਕਾਂ ਦੇ ਪ੍ਰਾਈਮ ਮਿਨਿਸਟਰ ਹੁੰਦੇ ਨੇ, ਐਤਕੀ ਮੋਦੀ ਜਿਹੜਾ ਉਹ ਨਹੀਂ ਆਇਆ ਔਰ ਉਸ ਨੇ ਇਸ ਬੀਬੀ ਨੂੰ, ਸੁਸ਼ਮਾ ਸਵਰਾਜ ਨੂੰ, ਜਿਹੜੀ ਕਿ ਸਿਰ ਤੋਂ ਪੈਰਾਂ ਤੱਕ ਹਿੰਦੂਤਵਾਦੀ ਦੇਵੀ ਹੈ, ਇਹ ਉਹੀ ਹੈ ਜਿਹਨੇ ਸੋਨੀਆ ਗਾਂਧੀ ਦੇ ਜਿਹੜਾ ਪ੍ਰਾਈਮ ਮਿਨਿਸਟਰ ਬਣਨ ਦੀ ਸੂਰਤ 'ਚ ਕਿਹਾ ਸੀ ਕਿ ਜੀ ਮੈਂ ਆਪਣਾ ਸਿਰ ਮੁੰਡਵਾ ਦਿਆਂਗੀ ਔਰ ਮੈਂ ਰਾਜ ਸਭਾ 'ਚ ਧਰਨੇ 'ਤੇ ਬੈਠ ਜਾਵਾਂਗੀ। ਔਰ ਇਹ ਚੀਚਾ ਉੱਥੇ ਕਰਨਾਟਕਾ 'ਚ ਜਦੋਂ ਕਿ ਚਿਕਮੰਗਲੂਰ ਦੇ ਵਿੱਚ ਸੋਨੀਆ ਗਾਂਧੀ ਨੇ ਆਪਣੇ ਪੇਪਰ ਦਾਖਲ ਕੀਤੇ ਸੀ ਔਰ ਇਲੈਕਸ਼ਨ ਲੜ ਕੇ ਜਿੱਤੀ ਵੀ, ਉੱਥੇ ਜਾ ਕੇ BJP ਦੀ ਕੈਂਡੀਡੇਟ ਬਣੀ ਸੀ ਔਰ ਬਿਲਕੁਲ ਜਿਵੇਂ ਜੋ ਉਮਾ ਭਾਰਤੀ ਔਰ ਦੂਸਰੇ ਹਾਰਡ ਲੈਂਗੁਏਜ ਕਹਿੰਦੇ ਨੇ, ਇਹ ਵੀ ਬਾਈ ਕਨਵਿਕਸ਼ਨ ਉਸ ਕਿਸਮ ਦੀ ਜਿਹੜੀ ਹੈ ਹਿੰਦੂਤਵਾਦ ਦੀ ਨੁਮਾਇੰਦਾ ਹੈ। ਲੇਕਿਨ ਇੱਕ ਗੱਲ ਜ਼ਰੂਰ, ਜਦੋਂ ਕਦੇ ਪਾਰਲੀਮੈਂਟ ਬਾਰੇ ਕਿਹਾ ਜਾਂਦਾ ਹੈ ਕਿਸੇ ਵੀ ਮੁਲਕ ਦੀ ਡੈਮੋਕ੍ਰੇਸੀ ਕਿ ਜੀ ਦਿਸ ਇਜ਼ ਟੈਂਪਲ ਆਫ ਡੈਮੋਕ੍ਰੇਸੀ, ਔਰ ਦੂਸਰਾ ਅਸੀਂ ਦੇਖਦੇ ਹਾਂ ਕਿ UN ਜਨਰਲ ਅਸੈਂਬਲੀ, ਔਰ ਇਹ ਗੱਲ ਅੱਜ ਇੱਕ ਸਪੀਕਰ ਨੇ ਵੀ ਪ੍ਰੋਟੈਸਟ ਦੇ ਵਿੱਚ ਕਹੀ ਸੀ ਕਿ ਲੀਗ ਆਫ ਨੇਸ਼ਨਜ਼ ਹੋਂਦ ਦੇ ਵਿੱਚ ਆਈ ਸੀ, ਲੇਕਿਨ ਉਹਦਾ ਕਲੈਪਸ ਇਸ ਲਈ ਹੋਇਆ ਕਿ ਜਿਹੜੀਆਂ ਅਲਟੀਮੇਟਲੀ ਵੱਡੀਆਂ ਤਾਕਤਾਂ ਦੀ ਉਹ ਇੱਕ ਇਸ ਕਿਸਮ ਦੀ ਬਾਡੀ ਬਣ ਗਈ ਕਿ ਉਹਨਾਂ ਦੀ ਖੇਡ ਹੀ ਖੇਡੀ ਜਾਂਦੀ ਸੀ, ਉਹਦੇ ਚੋਂ ਕੋਈ ਜੈਨੂਇਨ ਪੀਸ ਦੀ ਗੱਲ ਨਹੀਂ ਸੀ ਨਿਕਲਦੀ ਜੀ। ਯੂਨਾਈਟਿਡ ਨੇਸ਼ਨਜ਼ ਹੋਂਦ ਦੇ ਵਿੱਚ ਆਈ ਔਰ ਅੱਜ ਲਗਭਗ 68-69 ਸਾਲ ਬਾਅਦ ਜਦੋਂ ਅਸੀਂ ਦੇਖਦੇ ਹਾਂ UN ਦੀ ਹੋਂਦ ਕਿ ਇਹ ਵੀ ਇੱਕ ਜਸਟ ਇੱਕ ਰਸਮੀ ਜਿਹੀ ਗੱਲ ਬਣ ਗਈ ਹੈ। ਜਿਹੜੇ ਇੱਥੇ ਆਉਂਦੇ ਨੇ ਧੜੱਲੇ ਨਾਲ ਝੂਠ ਬੋਲਦੇ ਨੇ, ਕੋਈ ਅਕਾਊਂਟੇਬਿਲਟੀ ਨਹੀਂ ਹੈ। UN ਜਨਰਲ ਅਸੈਂਬਲੀ ਜਾਂ UN ਸਿਕਿਉਰਿਟੀ ਕੌਂਸਲ ਜਿਹਦੀ ਰਿਸਪੌਂਸਿਬਿਲਿਟੀ ਸੀ ਕਸ਼ਮੀਰ ਦੇ ਵਿੱਚ ਪਲੇਬਸਾਈਡ ਕਰਵਾਉਣ ਦੀ, ਉਸ ਤੋਂ ਉਹ ਭਗੌੜੀ ਹੈ ਇਸ ਪਿਛਲੇ 68-69 ਸਾਲ ਤੋਂ ਭਗੌੜਾਪਨ। ਔਰ ਜਿਉਂ ਹੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਉਸ ਇਸ਼ੂ ਨੂੰ ਲਿਆਂਦਾ, ਬੇਸਬਰੇ ਭਾਰਤ ਨੇ ਇੱਕ ਇਹਦੇ ਥੱਲੇ ਕਲੌਜ਼ ਹੈ ਕਿ ਜਿਹੜਾ ਕੋਈ ਵੀ ਰਿਪਰੈਜ਼ੈਂਟੇਟਿਵ ਹੈ ਆਪੋਜ਼ਿਟ ਮੁਲਕ ਦਾ, ਉਹਦਾ ਰੀਜੁਆਇੰਡਰ ਦੇ ਸਕਦਾ ਹੈ। ਸੋ ਉਹਨਾਂ ਨੇ ਨਵਾਜ਼ ਸ਼ਰੀਫ ਦੀ ਤਾਂ ਸਪੀਚ ਦਾ ਇਮੀਡੀਏਟਲੀ ਜਿਹੜਾ ਉਹ ਇੱਕ ਰੀਜੁਆਇੰਡਰ ਦੇ ਨਾਂ ਥੱਲੇ ਝੂਠ ਬੋਲਿਆ ਔਰ ਅਸੀਂ ਸਮਝਦੇ ਸੀ ਕਿ ਵੀ ਇਹ ਜਿਹੜੀ ਫੋਰਨ ਮਿਨਿਸਟਰ ਹੈ ਸੁਸ਼ਮਾ ਸਵਰਾਜ, ਜਿਹੜੀ ਜਿਸ ਬਾਰੇ ਜਦੋਂ ਇਹ ਪਾਕਿਸਤਾਨ ਗਈ ਮੀਡੀਆ ਨੇ ਕਿਹਾ ਜੀ ਉਰਦੂ ਬੜਾ ਖੂਬਸੂਰਤ ਬੋਲਦੀ ਹੈ, ਉੱਥੇ ਪਹੁੰਚ ਗਈ ਨਵਾਜ਼ ਸ਼ਰੀਫ ਹੋਰਾਂ ਦੇ ਘਰ, ਉਹਨਾਂ ਦੀ ਮਦਰ ਨੂੰ ਜਿਹੜਾ ਹੈ ਲਾਈਕ ਏ ਡਾਟਰ ਮਿਲੀ ਔਰ ਇਹ ਗਿਫਟ ਕੀਤਾ ਔਰ ਉਹਨੂੰ ਇਹ ਗਿਫਟ ਕੀਤਾ ਔਰ ਇਹ ਉਹ ਔਰ ਇਹੀ ਗੱਲਾਂ ਪਹਿਲਾਂ ਮੋਦੀ ਦੇ ਹਵਾਲੇ ਨਾਲ ਵੀ ਸੀ। ਪਰ ਉਸ ਨੇ ਜਿਸ ਅੰਦਾਜ਼ ਦੇ ਵਿੱਚ ਜਿਹੜਾ ਕਸ਼ਮੀਰੀ ਲੋਕਾਂ ਪ੍ਰਤੀ ਇਨਸੈਂਸਿਟਿਵਿਟੀ ਦਿਖਾਈ ਕਿ ਉੱਥੇ ਜਿਹੜਾ ਉਹ ਮੌਤ ਦਾ ਨੰਗਾ ਨਾਚ ਹੋ ਰਿਹਾ ਕਸ਼ਮੀਰ ਵਾਦੀ 'ਚ ਔਰ ਇਹ ਜਿਹੜੀ ਹੈ ਸੁਸ਼ਮਾ ਸਵਰਾਜ UN ਜਨਰਲ ਅਸੈਂਬਲੀ 'ਚ ਖਲੋ ਕੇ ਆਪਣੇ ਚੀਐਸਟ ਹਿੰਦੀ ਦੇ ਭਾਸ਼ਣ ਦੇ ਵਿੱਚ, ਜਿਹਨੂੰ ਅੰਗਰੇਜ਼ੀ 'ਚ ਟਰਾਂਸਲੇਟ ਕੀਤਾ ਜਾ ਰਿਹਾ ਸੀ, ਕਹਿ ਰਹੀ ਸੀ ਕਿ ਸ਼ੀਸ਼ੇ ਕੇ ਘਰੋਂ ਮੇਂ ਰਹਿਣੇ ਵਾਲੇ ਦੂਸਰੋਂ ਕੇ ਘਰੋਂ ਪੇ ਪੱਥਰ ਨਹੀਂ ਫੇਂਕਾ ਕਰਤੇ। ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਤੁਹਾਡਾ ਘਰ ਸ਼ੀਸ਼ੇ ਦੀ ਜਾਂ ਦੂਜੀ ਗੱਲ ਤਾਂ ਛੱਡੋ, ਤੁਹਾਡਾ ਤਾਂ ਤੁਸੀਂ ਸਾਰਾ ਦੇਸ਼ ਜਿਹੜਾ ਹੈ ਉਹ ਅਕਲੀਅਤਾਂ ਦੇ ਲਈ ਜਾਂ ਜਿਹੜੇ ਡਾਊਨ ਟ੍ਰੋਡਨ ਜਿਹਨਾਂ ਨੂੰ ਤੁਸੀਂ ਦਲਿਤ ਬਣਾਇਆ ਉਹਨਾਂ ਲਈ ਤੁਸੀਂ ਕੰਸੈਂਟਰੇਸ਼ਨ ਕੈਂਪ ਬਣਾਇਆ ਹੋਇਆ ਜੀ। ਤੁਸੀਂ ਕਿਹੜੇ ਮੂੰਹ ਨਾਲ ਸੁਸ਼ਮਾ ਸਵਰਾਜ ਬਲੋਚਿਸਤਾਨ ਦਾ ਇਸ਼ੂ ਜਿਹੜਾ ਉਹ UN जनरल असेंबली ਦੇ ਵਿੱਚ खड़ा कर रही है जी कि ह्यूमन राइट्स की बात करने वाले पहले ये देखें कि वहाँ बलूचिस्तान में क्या हो रहा है। ਤੁਸੀਂ 1.5 ਲੱਖ ਸਿੱਖ ਪੰਜਾਬ ਦੇ ਵਿੱਚ ਮਾਰ ਦਿੱਤਾ ਹੈ, 1.5 ਲੱਖ ਨਾਗੇ ਮਾਰ ਦਿੱਤੇ, ਕਸ਼ਮੀਰੀ ਲੱਖ ਤੋਂ ਜ਼ਿਆਦਾ ਮਾਰੇ ਨੇ। ਹੁਣ ਤੁਹਾਡਾ ਜ਼ੁਲਮ ਉੱਥੇ ਚੱਲ ਰਿਹਾ ਹੈ। ਇੱਕ ਜਲਿਆਂਵਾਲੇ ਬਾਗ ਦੀ ਕਹਾਣੀ ਸੁਣਾਈ ਜਾਂਦੀ ਹੈ ਬਾਰ-ਬਾਰ, ਹੁਣ ਉਹਦੀ 100th
ਐਨੀਵਰਸਰੀ ਆਉਣੀ ਹੈ 2019 ਦੇ ਵਿੱਚ, ਔਰ 100 ਸਾਲ ਹੋ ਗਏ ਨੇ ਇਹਨਾਂ ਨੂੰ ਕਹਿੰਦੇ ਆ 47 ਤੋਂ ਬਾਅਦ ਵੀ ਜੀ ਮਾਫੀ ਮੰਗੇ, ਇੰਗਲਿਸ਼ ਰਜੀਮ ਇਹ ਕਰੇ। ਜਲਿਆਂਵਾਲੇ ਬਾਗ 'ਚ ਤੁਹਾਡੇ ਈਵਨ ਲਿਬਰਲ ਅਕਾਊਂਟ ਨਾਲ 400-500 ਬੰਦਾ ਮਰਿਆ ਸੀ, 700-800 ਜ਼ਖਮੀ ਸੀ। ਹੰਟਰ ਕਮਿਸ਼ਨ ਬੈਠਾ, ਇਨਵੈਸਟੀਗੇਸ਼ਨ ਹੋਈ, ਡਾਇਰ ਨੂੰ ਡਿਮੋਟ ਕੀਤਾ ਗਿਆ। ਇਸ ਸਭ ਦੇ ਬਾਵਜੂਦ ਅੰਗਰੇਜ਼ੀ ਜਿਹੜੀ ਸਭਿਅਤਾ ਸਿਵਲਾਈਜੇਸ਼ਨ ਹੈ ਉਹ ਹਮੇਸ਼ਾ ਸ਼ਰਮਿੰਦਾ ਰਹੀ ਵੀ ਹੋਇਆ। ਤੁਸੀਂ ਤਾਂ ਸੈਂਕੜਿਆਂ ਜਲਿਆਂਵਾਲੇ ਬਾਗ ਕੀਤੇ ਨੇ ਭਾਰਤ ਦੇ ਵਿੱਚ ਪਿਛਲੇ 70 ਸਾਲ ਦੇ ਵਿੱਚ ਜੀ। ਹਿਊਮਨ ਰਾਈਟਸ ਦੀ ਗੱਲ ਇਹ ਕਰਨ ਵਾਲੇ ਜਿਹੜੀ ਡੈਮੋਕ੍ਰੇਸੀ ਦੇ ਨਾਂ ਥੱਲੇ, ਇਹਨਾਂ ਦੇ ਤਾਂ ਜ਼ੁਲਮਾਂ ਦਾ ਕੋਈ ਪਾਰਾਵਾਰ ਹੀ ਨਹੀਂ ਹੈ, ਕੋਈ ਅੰਤ ਨਹੀਂ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਉਸ ਨੇ ਇਹ ਸਾਰੇ ਇਸ਼ੂਜ਼ ਨੂੰ ਲਿਆਂਦਾ, ਬਿਲਕੁਲ ਜੋ ਉਹਨਾਂ ਦੀ ਲਾਈਨ ਹੈ, ਔਰ ਉਹਦੇ ਭਾਸ਼ਣ ਤੋਂ ਬਾਅਦ ਇਹ ਗੱਲ ਕਲੀਅਰ ਹੋ ਗਈ ਜਦੋਂ ਅਸੀਂ ਉੜੀ ਹਮਲੇ ਬਾਰੇ ਜਿਹੜਾ ਉਹ ਕਾਮੈਂਟਰੀ ਕੀਤੀ ਸੀ, ਤੇ ਉਦੋਂ ਅਸੀਂ ਇਹ ਕਿਹਾ ਸੀ ਕਿ ਵੀ ਇਹ ਜਿਹੜੀ ਟਾਈਮਿੰਗ ਹੈ, ਜਿਸ ਤਰੀਕੇ ਨਾਲ ਜਿਹੜਾ ਇਸ ਵੇਲੇ ਕਸ਼ਮੀਰ ਦਾ ਮੁੱਦਾ ਫਰੰਟ ਬਰਨਰ ਤੇ ਹੈ, UN ਜਨਰਲ ਅਸੈਂਬਲੀ ਦਾ ਸੈਸ਼ਨ ਚੱਲ ਰਿਹਾ ਹੈ, ਔਰ ਜਿਵੇਂ ਪ੍ਰੈਜ਼ੀਡੈਂਟ ਕਲਿੰਟਨ ਦੀ ਭਾਰਤ ਫੇਰੀ ਮੌਕੇ ਚਿੱਠੀ ਸਿੰਘਪੁਰਾ ਦੇ ਵਿੱਚ 35 ਸਿੱਖਾਂ ਦਾ ਕਤਲੇਆਮ ਕਰਕੇ ਪੂਰਾ ਇਸ਼ੂ ਬਦਲ ਦਿੱਤਾ ਸੀ ਜੀ, ਇਹ ਇਹਨਾਂ ਦਾ ਖਾਰਾ ਲੱਗਦਾ। ਔਰ ਬਿਲਕੁਲ ਸੁਸ਼ਮਾ ਸਵਰਾਜ ਨੇ ਜਿਸ ਅੰਦਾਜ਼ ਦੇ ਵਿੱਚ ਇਸ ਉੜੀ ਨੂੰ ਉਹਨੇ ਕਿਹਾ ਜੀ ਅਸੀਂ ਇਹ ਕੀਤਾ, ਅਸੀਂ ਈਦ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ, ਅਸੀਂ ਉੱਥੇ ਸਟਾਪ ਓਵਰ ਕੀਤਾ, ਅਸੀਂ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੂੰ ਸੱਦਿਆ, ਮੋਦੀ ਦੀ ਓਥ ਟੇਕਿੰਗ ਵੇਲੇ ਸਾਨੂੰ ਕੀ ਮਿਲਿਆ, ਸਾਨੂੰ ਉੜੀ ਮਿਲੀ, ਸਾਨੂੰ ਪਠਾਨਕੋਟ ਮਿਲਿਆ, ਸਾਨੂੰ ਦੀਨਾਨਗਰ ਮਿਲਿਆ। ਸੋ ਉਹਨਾਂ ਨੇ ਐਨ ਜਿਵੇਂ ਜਿਸ ਅੰਦਾਜ਼ ਦੇ ਵਿੱਚ ਉੜੀ ਦੀ ਗੱਲ ਨੂੰ ਆਰਟੀਕੂਲੇਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਤੋਂ ਬਿਲਕੁਲ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਇਹਨਾਂ ਦੀ ਕਰਤੂਤ ਹੈ ਔਰ ਇਹਨਾਂ ਨੇ ਇਸ ਦਾ ਮੈਕਸਿਮਮ ਜਿਹੜਾ ਲਾਹਾ ਲਿਆ। ਔਰ ਅਸੀਂ ਇਹ ਸਮਝਦੇ ਹਾਂ, ਔਰ ਇਸ ਮੌਕੇ ਦੇ ਉੱਤੇ ਸੁਸ਼ਮਾ ਸਵਰਾਜ ਦੀ ਆਮਦ, ਕਿਉਂਕਿ ਅੱਜ ਹੀ ਉਹਨੇ ਐਡਰੈਸ ਕੀਤਾ, ਸਾਡੇ ਕਸ਼ਮੀਰੀ ਭਰਾਵਾਂ ਭੈਣਾਂ ਨੇ ਜਿਹੜਾ ਇੱਕ ਪ੍ਰੋਟੈਸਟ ਆਰਗੇਨਾਈਜ਼ ਕੀਤਾ ਸੀ, ਔਰ ਸਾਨੂੰ ਬੇਸ਼ੱਕ ਬੜਾ ਲੇਟ ਪਤਾ ਲੱਗਾ ਇਸ ਬਾਰੇ, ਲੇਕਿਨ ਸਿੱਖ ਨੁਮਾਇੰਦੇ ਜਿੰਨੇ ਕੁ ਵੱਧ ਤੋਂ ਵੱਧ ਪਹੁੰਚ ਸਕਦੇ ਸਨ ਉਹ ਪਹੁੰਚੇ, ਔਰ ਸਾਡੀ TV 84 ਦੀ ਟੀਮ ਨੇ ਇਸ ਨੂੰ ਕਵਰ ਵੀ ਕੀਤਾ। ਔਰ ਅਸੀਂ ਇਸ ਗੱਲ ਦੇ ਉੱਤੇ ਮਾਣ ਮਹਿਸੂਸ ਕਰਦੇ ਹਾਂ ਕਿ ਸਾਨੂੰ ਜਿਹੜਾ ਉੱਥੇ ਕਸ਼ਮੀਰੀ ਭਰਾਵਾਂ ਨੇ, ਆਰਗੇਨਾਈਜ਼ਰਸ ਨੇ, ਇਸ ਦੇ ਵਿੱਚ ਆਜ਼ਾਦ ਕਸ਼ਮੀਰ ਦੇ ਪ੍ਰਾਈਮ ਮਿਨਿਸਟਰ ਬੈਰਿਸਟਰ ਸੁਲਤਾਨ ਮਹਿਮੂਦ ਉਹ ਵੀ ਮੌਜੂਦ ਸਨ, ਜਿਹੜੇ ਦੂਸਰੇ ਕਸ਼ਮੀਰ ਦੇ ਆਗੂ ਵੀ ਆਏ ਹੋਏ ਸਨ, ਹੁਰੀਅਤ ਕਾਨਫਰੰਸ ਦੇ ਇੱਕ ਨੇਤਾ ਵੀ ਸਨ, ਔਰ ਵਾਸ਼ਿੰਗਟਨ, ਸ਼ਿਕਾਗੋ ਉਹਨਾਂ ਦੇ ਸਾਰੇ ਨੁਮਾਇੰਦੇ ਸੀ। ਔਰ ਉਹਨਾਂ ਨੇ ਮੈਨੂੰ ਮਾਣ ਦਿੱਤਾ ਹੈ ਕਿ ਇਸ ਪ੍ਰੋਟੈਸਟ ਦੇ ਦੌਰਾਨ, ਜਦੋਂ ਪ੍ਰੋਟੈਸਟ ਤੋਂ ਬਾਅਦ ਸਪੀਚਿਸ ਦਾ ਦੌਰ ਸ਼ੁਰੂ ਹੋਇਆ, ਸੋ ਮੈਨੂੰ ਉਹਨਾਂ ਨੇ ਐਜ਼ ਏ ਓਪਨਿੰਗ ਸਪੀਕਰ ਮਾਣ ਦਿੱਤਾ ਹੈ। ਔਰ ਆਲਮੋਸਟ ਪਾਕਿਸਤਾਨ ਦੇ ਸਾਰੇ ਹੀ ਮੇਜਰ ਚੈਨਲ ਜਿਹੜੇ ਨੇ ਉਹ ਆਏ ਹੋਏ ਸੀ, ਔਰ ਆਲਰੇਡੀ ਅਸੀਂ ਬਾਅਦ 'ਚ ਜ਼ਿਕਰ ਕਰਾਂਗੇ ਕਿ ਕਿਵੇਂ ਪਾਕਿਸਤਾਨੀ ਮੀਡੀਆ 'ਚ ਇਸ ਵੇਲੇ ਖਾਲਿਸਤਾਨ ਦੀ ਚਰਚਾ ਹੈ। ਸੋ ਉਹਨਾਂ 'ਚੋਂ ਬਹੁਤ ਸਾਰਿਆਂ ਨੇ ਜਿਹੜਾ ਅਦਰ ਦੈਨ ਕਿ ਜਿਹੜੀ ਸਾਡੀ ਸਪੀਚ ਔਰ ਦੂਸਰੇ ਪ੍ਰੋਗਰਾਮ ਨੂੰ ਉਹਨਾਂ ਨੇ ਰਿਕਾਰਡ ਕੀਤਾ ਹੈ, ਉਹਨਾਂ ਨੇ ਸਪੈਸ਼ਲ ਸਾਈਡ ਲਾਈਨਸ ਦੇ ਉੱਤੇ ਇੰਟਰਵਿਊ ਵੀ ਕੀਤੇ। ਔਰ ਇਸ ਵੇਲੇ ਸਾਡੇ ਲਈ ਇਹ ਇੱਕ ਬਹੁਤ ਚੰਗੀ ਗੱਲ ਹੈ ਕਿ ਖਾਲਿਸਤਾਨ ਦਾ ਇਸ਼ੂ ਵੀ ਕਸ਼ਮੀਰ ਇਸ਼ੂ ਦੇ ਨਾਲ ਘੱਟੋ ਘੱਟ ਪਾਕਿਸਤਾਨੀ ਮੀਡੀਆ ਦੇ ਹਵਾਲੇ ਨਾਲ ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ ਦੇ ਕੰਟੈਕਸਟ ਦੇ ਵਿੱਚ ਫਰੰਟ ਬਰਨਰ ਤੇ। ਔਰ ਅਸੀਂ ਇਹ ਸਮਝਦੇ ਹਾਂ, ਔਰ ਇਹ ਗੱਲ ਜਿਹੜੇ ਕਸ਼ਮੀਰੀ ਸਪੀਕਰਸ ਨੇ ਵੀ ਕਹੀ ਕਿ ਹੁਣ ਜਿਹੜੀ ਪਾਕਿਸਤਾਨ ਗਵਰਨਮੈਂਟ ਦੀ ਕਸ਼ਮੀਰ ਬਾਰੇ ਔਰ ਦੂਸਰੀਆਂ ਜਿਹੜੀਆਂ ਪਾਲਿਸੀਜ਼ ਨੇ, ਜ਼ਾਹਿਰ ਹੈ ਉਹਨਾਂ ਦੇ ਬਹੁਤ ਸਪੀਕਰਸ ਨੇ ਖਾਲਿਸਤਾਨ ਦੀ ਹੱਕ ਦੇ ਵਿੱਚ ਵੀ ਗੱਲ ਕੀਤੀ, ਨਾਅਰੇ ਵੀ ਲਵਾਏ। ਹਾਲਾਂਕਿ ਸਾਡੀ ਇਹ ਕੋਸ਼ਿਸ਼ ਸੀ ਕਿ ਕਿਉਂਕਿ ਕਸ਼ਮੀਰੀਆਂ ਦਾ ਇਸ ਵੇਲੇ ਕੇਸ ਹਾਈਲਾਈਟਡ ਹੈ, ਅਸੀਂ ਬੜਾ ਲੋ ਪ੍ਰੋਫਾਈਲ ਰੱਖਣ ਦੀ ਕੋਸ਼ਿਸ਼ ਕੀਤੀ, ਵੱਧ ਤੋਂ ਵੱਧ ਜਿਹੜੀ ਹੈ ਕਸ਼ਮੀਰ ਦੀ ਗੱਲ ਕੀਤੀ, ਖਾਲਿਸਤਾਨ ਦੇ ਝੰਡੇ ਜਾਂ ਪਲੈਕੇਟ ਅਸੀਂ ਲੈ ਕੇ ਨਹੀਂ ਸੀ ਗਏ। ਲੇਕਿਨ ਇਹਦੇ ਬਾਵਜੂਦ ਕਸ਼ਮੀਰੀ ਭਰਾਵਾਂ ਭੈਣਾਂ ਨੇ ਇਸ ਗੱਲ ਨੂੰ ਬਹੁਤ ਚੰਗਾ ਸਮਝਿਆ ਕਿ ਵੀ ਅੱਜ ਸਿੱਖ ਸਾਡੇ ਨਾਲ ਆ ਕੇ ਖਲੋਤੇ ਨੇ, ਔਰ ਉਹਨਾਂ ਨੇ ਜਿਹੜੀ ਨਾਅਰੇ ਸੀ ਉਹਦੇ 'ਚ ਖਾਲਿਸਤਾਨ ਦੇ ਵੀ ਲਵਾਏ, ਆਜ਼ਾਦੀ ਦੇ ਵੀ ਲਵਾਏ। ਤੇ ਜਦੋਂ ਫਿਰ ਨਾਅਰੇ ਲੱਗਦੇ ਹੋਣ, ਮੈਂ ਭਾਵੇਂ ਜਿੰਨੀ ਮਰਜ਼ੀ ਦੂਰ ਹੋਵਾਂ ਆ ਕੇ ਫੜ ਮੈਂ ਵੀ ਲੈਂਦਾ। ਔਰ ਫਿਰ ਉਹਨਾਂ 'ਚੋਂ ਬਹੁਤ ਸਾਰੇ ਕਹਿਣ ਲੱਗੇ ਜੀ ਆਪਨੇ ਤਾਂ ਜਾਨ ਡਾਲ ਦੀ ਨਾरों में, ये तो कई फुस-फुस कर रहे थे। ਸੋ ਸਾਨੂੰ ਇਹ ਹੈ ਵੀ, ਔਰ ਮੈਂ ਇਹ ਮਹਿਸੂਸ ਕਰਦਾ, ਮੈਂ ਉਹਦੇ 'ਚ ਆਪਣੇ ਐਡਰੈਸ ਦੇ ਵਿੱਚ ਵੀ ਕਿਹਾ, ਮੈਂ ਕਿਹਾ ਸੈਯਦ ਬੁਖਾਰੀ ਜਿਹੜੇ ਜਾਮਾ ਮਸਜਿਦ ਦਿੱਲੀ ਦੇ ਇਮਾਮ ਰਹੇ, 1980 ਦੇ ਵਿੱਚ ਇੱਕ ਸੈਮੀਨਾਰ ਚੰਡੀਗੜ੍ਹ ਦੇ ਵਿੱਚ ਹੋਇਆ ਸੀ, ਵਾਈ ਨਾਟ ਖਾਲਿਸਤਾਨ, ਕਿ ਖਾਲਿਸਤਾਨ ਕਿਉਂ ਨਹੀਂ, ਔਰ ਉਹਦੇ 'ਚ ਉਹ ਵੀ ਚੀਫ ਗੈਸਟ ਦੇ ਤੌਰ ਤੇ ਆਏ ਸੀ। ਔਰ ਉਹਨੇ ਇੱਕ ਗੱਲ ਕਹੀ ਸੀ ਕਿ
सिख और मुसलमान अज़लों से तौहीद की जंजीर में बंधे हुए हैं। हुण तौहीद है एक रब जी। उन्हें कहा भी अज़लां तो एटरनिटी जिहड़ी सांझ है सिखिज़म और इस्लाम दी तौहीद एक रब दी। और मैं उन्होंने कोट करके फिर मैं अलामा इकबाल नूं कोट किया कि उन्होंने जिहड़ा खिराज़े अकीदत गुरु नानक साहब नूं भेंट कीते और उन्हां दी जिहड़ी नज़म है बांगे दरा किताब दे विच गुरु नानक साहिब दे उत्ते ते उहदे च उन्होंने अखीर च कहा कि फिर उठी आखिर सदा तौहीद की पंजाब से हिंद को एक मर्द कामिल ने जगाया ख्वाब से। इस गल का ख्याल रहे कि इस्लाम दे विच मर्द कामिल हजरत साहब दे लई कि वो पूर्ण इंसान जिहड़ा रब दा घड़िया होया है वो है। और अलामा इकबाल दा गुरु नानक साहब नूं मर्द कामिल दे नाल एड्रैस करना और ये कहना कि भाई बुद्ध तो बाद जे कोई तौहीद दी आवाज़ उस धरती दे उत्ते ब्राह्मणवाद नूं चैलेंज करने वाली उठी ते उस मर्दे कामिल बाबा नानक दी सी। सो बड़ा वैल रिसीव्ड सी जिहड़ा मैसेज टुगैदरनैस वाला। और अज जो ही ये प्रोग्राम खत्म होएगा 9 बजे जिहड़े अज दा सारा प्रोटेस्ट है उस दी स्पीचेस ने साडे टैक्नीकल टीम दे मुखी वीर जसविंदर सिंह होरां ने बड़ी मेहनत करके लगभग 1 घंटे का प्रोग्राम वो तैयार किया। तो अपनी बटन क्लिक करके दूजे पासे ना करना ऐ ही रहन दो और उसनूं करो और आने वाले टॉपिक्स दे ਅਸੀਂ ਫਿਰ ਡਿਸਕਸ ਕਰਦੇ ਹਾਂ ਆਫਟਰ ਬ੍ਰੇਕ। ਜੀ ਡਾਕਟਰ ਸਾਹਿਬ ਇੱਥੇ ਲੈਣਾ ਬ੍ਰੇਕ। ਦਰਸ਼ਕੋ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।